ਇਹ ਜੀ ਟਾਵਰ ਹੈਗਾ। मैं चढ़ना नहीं बस ताकि सर आपको पता लगे मैं जाना ਇਹਦੇ ਉੱਤੇ ਚੱਲਦੇ ਆ। ਲਓ ਜੀ ਦੋਸਤੋ ਮਿੱਤਰੋ, ਮੈਂ ਇਸ ਵੇਲੇ ਆ ਗਿਆ ਟਾਵਰ ਦੇ ਉੱਤੇ, ਜਿਹੜਾ ਇੰਡੀਆ ਦੀ ਬਾਰਡਰ ਦੇ ਬਿਲਕੁਲ ਉੱਤੇ ਪਾਕਿਸਤਾਨ ਵਾਲੀ ਸਾਈਡ ਤੇ ਵੇ। ਇਹ ਵੇਖ ਸਕਦੇ ਹੋ। ਹੁਣ ਇਸ ਤੋਂ ਉੱਤੇ ਮੇਰੇ ਕੋਲ ਨਹੀਂ ਜਾਇਆ ਜਾ ਰਿਹਾ, ਲੇਕਿਨ ਅੱਧ ਤੱਕ ਮੈਂ ਆ ਗਿਆ। ਇਹ ਦੇਖੋ, ਤੇ ਇਹ ਸਾਰਾ ਏਰੀਆ ਤੁਹਾਨੂੰ ਬਾਰਡਰ ਦਾ ਵਿਖਾ ਰਿਹਾ ਟਾਵਰ ਦੇ ਉੱਤੇ। ਇਹ ਟਾਵਰ ਦੇ ਉੱਤੇ ਮੈਂ ਚੜਿਆ। ਇਹ ਟਾਵਰ ਦੇ ਖੰਭੇ ਨੇ। ਇਹ ਦੇਖੋ ਜੀ ਬਾਗ, ਖੂਬਸੂਰਤ ਏਰੀਆ ਕੋਟਲੀ ਬਾਜਵਾ। ਇਹ ਜੀ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਨੇ। ਇਸ ਤੋਂ ਅੱਗੇ ਫਿਰ ਇੰਡੀਆ ਦਾ ਇਲਾਕਾ ਸ਼ੁਰੂ ਹੋ ਜਾਂਦਾ, ਰਾਵੀ ਤੇ ਰਾਵੀ ਦੇ ਪਰਾਂ। ਤੇ ਇਹ ਓਪੀ ਬਣੀ ਆ ਪਾਕਿਸਤਾਨੀ ਰੇਂਜਰ ਦੀ। ਵਾਹ ਜੀ ਵਾਹ। ਇਹ ਸਾਰਾ ਰਸਤਾ ਕਹਿੰਦੇ ਨੇ ਕਿਸੇ ਦੋ ਚਾਹ ਸੜਕ ਜਿਹੜੀ ਹੈ ਨਾ, ਇਹ ਹੁੰਦੀ ਹੁੰਦੀ ਸੀ 70 ਫੁੱਟ ਦੀ ਸੜਕ, ਤੇ ਇਧਰੋਂ ਦੀ ਬਹਿ ਕੇ ਅੰਮ੍ਰਿਤਸਰ ਜਾਂਦੀ ਹੁੰਦੀ ਸੀ। ਇਹ ਜਨਾਬ ਰੋਡ ਜਿਹੜਾ ਨਾ, ਇਹ ਨਾਰੋਵਾਲ ਤੋਂ ਹੁੰਦਾ ਸੀ ਤੇ ਅੰਮ੍ਰਿਤਸਰ ਜਾਂਦਾ ਹੁੰਦਾ ਸੀ। ਤੇ ਜਿਹੜੇ ਤਾਜਰ ਨੇ, ਖੱਤਰੀ ਨੇ, ਉਹ ਆਪਣਾ ਮਾਲ ਇਸ ਰੋਡ ਤੋਂ ਲਿਆਉਂਦੇ ਹੁੰਦੇ ਸਨ। ਇਹ ਰੋਡ ਤੁਹਾਨੂੰ ਖਸੂਸੀ ਤੌਰ 'ਤੇ ਵਿਖਾਇਆ ਜਾ ਰਿਹਾ। ਇਹ ਅੱਗੇ ਨਾਰੋਵਾਲ ਨੂੰ ਜਾਂਦਾ ਤੇ ਇੱਥੋਂ ਸਾਰਾ ਏਰੀਆ ਬਾਰਡਰ ਦਾ ਸ਼ੁਰੂ ਹੋ ਜਾਂਦਾ, ਠੀਕ ਹੈ ਨਾ। ਇਹ ਆਖਰੀ ਪਿੰਡ ਹੈ ਕੋਟਲੀ ਬਾਜਵਾ। ਇਹਦੇ ਨਾਲ ਪਰਾਂ ਦਰਖਤਾਂ ਤੋਂ ਪਰਾਂ ਇੰਡੀਆ ਦਾ ਇਲਾਕਾ ਸ਼ੁਰੂ ਹੋ ਜਾਂਦਾ ਥੋੜੀ ਦੂਰ। ਇਹ ਖਸੂਸੀ ਮਨਾਜ਼ਰ ਤੁਹਾਨੂੰ ਵਿਖਾਏ ਜਾ ਰਹੇ ਨੇ ਟਾਵਰ ਦੇ ਉੱਤੇ ਚੜ੍ਹ ਕੇ। ਲੋ ਜੀ ਦੋਸਤੋ, ਇਹ ਬਿਲਕੁਲ ਬਾਰਡਰ ਦੇ ਪੈਲੀਆਂ ਨੇ, ਤੇ ਮੈਂ ਵੀ ਕਟਾਈ ਕਰਨ ਲੱਗਾ ਕਿਸਾਨਾਂ ਦੇ ਨਾਲ ਮਿਲ ਕੇ। ਗੰਦਮ ਦੀ ਕਟਾਈ ਕਣਕ ਕੱਟੀ ਜਾ ਰਹੀ ਹੈ, ਵਾਢੀ ਲੱਗੀ ਹੈ, ਰੱਸੇ ਵੱਟੇ ਜਾ ਰਹੇ ਨੇ, ਖੱਬੜ। ਤੇ ਚਲੋ ਤੁਹਾਨੂੰ ਵਿਖਾਲਦੇ ਆ, ਅੱਗੇ ਗੁਫ਼ਤਗੂ ਵੀ ਕਿਸਾਨਾਂ ਨਾਲ ਕਰਨੇ ਆ। ਤੇ ਇਹ ਜਨਾਬ ਬਿਲਕੁਲ ਬਾਰਡਰ ਦੇ ਆਖਰੀ ਪਿੰਡ ਦੀ ਜਿਹੜੀ ਹੈਗੀ ਹੈ ਨਾ, ਉਹ ਕਣਕ ਦੀ ਕਟਾਈ। ਇਹ ਦੇਖੋ ਕਿਆ ਬਾਤ। ਚਲੋ ਮੈਂ ਵੀ ਜਾ ਕੇ ਤੁਹਾਨੂੰ ਅੱਜ ਗੰਦਮ ਕੱਟ ਕੇ ਦੱਸਣਾ। अस्सलाम वालेकुम दोस्तों, मैं औरंगजेब बेग ते इस वेले खलोता वा नारोवाल दे इलाके दे विच। ਇਹ ਪਿੰਡ ਹੈਗੇ ਨੇ ਡੱਲੇਪੁਰ, ਕੋਟਲੀ ਪਲਾਟ ਬਾਰਡਰ ਦੇ ਉੱਤੇ ਹੈ। ਕੋਟਲੀ ਪਲਾਟ ਹੈ ਬਿਲਕੁਲ ਬਾਰਡਰ ਦੇ ਉੱਤੇ। ਤੇ ਇੱਥੇ ਇਹ ਵਡਾਈ ਜਿਹੜੀ ਕਣਕ ਦੀ ਗੰਦਮ ਦੀ ਕਟਾਈ ਇਹਦਾ ਸੀਜ਼ਨ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਪਾਕਿਸਤਾਨ ਇੰਡੀਆ 'ਚ ਇਸ ਵੇਲੇ ਜਾਰੀ ਹੈ। ਤੇ ਸਾਡੇ ਕੁਝ ਐਸੇ ਦੋਸਤ ਭਰਾ ਸਨ, ਮੈਂ ਲੰਘਦਾ ਸਾ ਪਿਆ, ਉਹ ਕਟਾਈ ਕਰਦੇ ਹਨ ਪਿਆ ਮਸ਼ੀਨ ਨਾਲ। ਇਹ ਹੱਥ ਨਾਲ ਜਿਹੜਾ ਥ੍ਰੈਸ਼ਰ ਬਣਾਇਆ ਹੈ ਨਾ, ਕੋਈ ਭੜੋਲੇ ਦੀ ਲੋੜ ਨਹੀਂ, ਕੋਈ ਕਿਸੇ ਚੀਜ਼ ਦੀ। ਇਹਦੇ ਨਾਲ ਕਾਪੇ ਲਾ ਕੇ ਰੱਖੀ ਜਾ ਰਹੇ ਸਨ। ਤੇ ਮੈਂ ਸੋਚਿਆ ਕਿ ਮੈਂ ਤੁਹਾਨੂੰ ਵੀ ਵਿਖਾਲਣਾ ਕਿ ਨਵੀਂ ਟੈਕਨੋਲੋਜੀ ਤੇ ਸਸਤੀ ਤੇ ਆਸਾਨ, ਤੇ ਨਾਲੇ ਆਪ ਵੀ ਵਾਢੀ ਕਰਕੇ ਵੇਖਦੇ ਕਿ ਕੰਮ ਸੌਖਾ ਹੀ ਆਸਾਨ। ਅੱਛਾ, ਕੀ ਨਾਂ ਤੁਹਾਡਾ? ਕਾਸਮ ਰਫੀਕ। ਕਾਸਮ ਭਾਈ, ਇਹ ਜਿਹੜਾ ਤੁਸੀਂ ਮਸ਼ੀਨ ਬਣਾਈ ਹੈ ਕਟਰ, ਹਾਂਜੀ, ਇਹ ਆਈਡੀਆ ਕਿੱਥੋਂ ਲਿਆ ਤੁਹਾਂ? ਇਹ ਆਈਡੀਆ ਜੀ ਮੈਂ ਨੈਟ ਤੇ ਮੋਬਾਈਲ ਤੇ ਵੇਖ ਰਿਹਾ ਸਾਂ, ਤੇ ਉਹ ਬੰਦਾ ਜਿਹੜਾ ਨਾ ਕੱਟ ਰਿਹਾ ਸੀ, ਤੇ ਉਹ ਦੱਸਣ ਡਿਆ ਦਾ ਸੀ 3 ਤੋਂ 3.5 ਲੀਟਰ ਪੈਟਰੋਲ ਲੱਗਦਾ ਇਹਦਾ ਕਿੱਲੇ 'ਚ। ਅੱਛਾ। ਤੇ 1 ਕਿੱਲਾ ਜਿਹੜਾ ਨਾ ਬੰਦਾ ਆਰਾਮ ਨਾਲ ਵੱਢ ਦਿੰਦਾ ਹੈ। ਵਾਹ ਜੀ ਵਾਹ। ਤੇ ਫਿਰ ਤੁਸੀਂ ਆਪ ਹੀ ਬਣਾਇਆ? ਨਹੀਂ ਜੀ, ਮੁੱਲ ਲੈ ਕੇ ਆਏ ਸੀ। ਤੇ ਕਿੰਨੇ ਦਾ ਮਿਲਿਆ ਜੇ? ਇਹ ਸਾਨੂੰ 2-3 ਸਾਲ ਹੋ ਗਏ ਨੇ, ਉਦੋਂ 16,500 ਹਜ਼ਾਰ ਦਾ ਲਿਆ ਸੀ। ਹੁਣ ਤੇ 12, 12.5, 13,000 ਦਾ ਮਿਲਣ ਡਿਆ ਦਾ ਜੀ। ਹੁਣ ਘਟ ਗਿਆ? ਹਾਂਜੀ, ਹੁਣ ਆਮ ਹੋ ਗਈ ਹੈ ਨਾ। ਤੇ ਤੁਸੀਂ ਉਦੋਂ ਦੀ ਇਹਦੇ ਨਾਲ ਕਰਦੇ ਵਾਢੀ? ਉਦੋਂ ਦੀ ਇਹਦੇ ਨਾਲ ਕਰਦੇ ਆ। ਤੇ ਸਿਰਫ ਕਣਕ ਕਿ ਮੁੰਜੀ? ਨਹੀਂ, ਕਣਕ ਹੀ ਅਸੀਂ ਤੇ ਵੱਢਨੇ ਆ, ਮੁੰਜੀ ਕੋਈ ਨਹੀਂ ਜੀ। ਮੁੰਜੀ ਚੜ ਜਾਂਦੀ ਹੈ? ਹਾਂਜੀ। ਅੱਛਾ, ਵਾਹ ਜੀ ਵਾਹ। ਤੇ ਹੁਣ ਤੁਸੀਂ ਜਿਹੜਾ ਨਾ, ਇਹ ਆਪਣੀ ਸਿਰ ਵੱਢਦੇ ਹੋ ਕਿ ਲੋਕਾਂ ਦੀ ਵੱਢਦੇ ਹੋ? ਨਹੀਂ, ਕਿਸੇ ਦੀ ਵੱਢਣ ਡਏ ਆ ਜੀ। ਹੈ? ਕਿਸੇ ਦੀ ਵੱਢਣ ਡਏ ਆ। ਕਿਸੇ ਦੀ ਵੱਢਣ ਡੇ ਹੋ, ਬਿਲਕੁਲ ਸਹੀ ਹੋ ਗਿਆ। ਤੇ ਇਹਦਾ ਮਤਲਬ ਕਿ ਵੈਸੇ ਇੱਕ ਗੱਲ ਤੇ ਠੀਕ ਵੀ ਹੈਗਾ ਕਿ ਜਿਹੜਾ ਨਾ ਤੁਹਾਡੀ ਵੀ ਰੋਜ਼ੀ ਲੱਗੀ ਹੈ, ਤੇ ਇੱਕ ਛੋਟੀ ਇਨਵੈਸਟਮੈਂਟ ਦੇ ਨਾਲ ਹੀ। ਜੀ ਬਿਲਕੁਲ ਇਸ ਤਰ੍ਹਾਂ। ਨਹੀਂ ਤਾਂ ਭੜੋਲਾ ਕਿੱਥੇ ਹੁੰਦਾ ਇੱਕ ਆਮ ਬੰਦੇ ਕੋ? ਬਿਲਕੁਲ ਇਸ ਤਰ੍ਹਾਂ ਹੀ ਹੈ। ਅੱਛਾ, ਸਹੀ ਹੈ।
ਅੱਛਾ ਸਹੀ ਹੈ। ਤੇ ਇਹ ਜਿਹੜੇ ਸਾਡੇ ਨਾਲ ਭਰਾ ਬੈਠੇ ਨੇ, ਮੇਰੀ ਗੱਲ ਸੁਣੋ ਚੋਰੀ, ਤੂੰ ਤੇ ਬੜਾ ਛੋਟੀ ਉਮਰ 'ਚ, ਏਡੀ ਉਮਰ ਦੇ ਮੁੰਡੇ ਤੇ ਵਾਢੀਆਂ 'ਚ ਪੈਲੀਆਂ 'ਚ ਆਉਂਦੇ ਨਹੀਂ, ਤੇ ਕਿਸ ਤਰ੍ਹਾਂ ਹਿੰਮਤ ਕੀਤੀ ਹੈ? ਬਸ ਇਸੇ ਤਰ੍ਹਾਂ ਪਿੱਛੇ ਹਾਂਜੀ ਭੜੀਆਂ ਪਾਉਂਦੇ ਤੇ ਆਂ ਕੀ ਕਰਨਾ ਹੈ ਇਸ ਉਮਰ 'ਚ। ਤੇ ਹੁਣ ਵਾਢੀ ਕਰਨੀ ਵੱਡਿਆਂ ਹੋ ਗਏ ਕਿ ਨਹੀਂ? ਵਾਢੀ ਅੱਲਾ ਚਾਹੇ ਕਰਾਂਗੇ ਜਿੰਨਾ ਚਿਰ ਹੁੰਦੀ ਹੈ। ਜ਼ਿੰਦਾਬਾਦ। ਅੱਛਾ ਭਾ ਤੁਸੀਂ ਦੱਸੋ, ਤੁਸੀਂ ਕਿਦੋਂ ਕਿਤੇ ਜ਼ਿਮੀਂਦਾਰ 'ਚ ਪਏ ਹੋ? ਸਾਨੂੰ ਸਾਜੀ ਆਏ ਸਾਲ ਹੋਇਆ ਪਹਿਲਾਂ ਹੀ। ਪਹਿਲੇ ਹੀ ਸਾਲ ਹੈ? ਹਾਂਜੀ ਤੇ ਹੁਣ ਜੇ ਕੰਮ ਸਹੀ ਹੈ, ਸੌਖਾ ਹੀ ਹੈ ਨਾ? ਸੌਖਾ ਹੀ ਹੈ। ਵਾਹ ਜੀ ਵਾਹ, ਵੇਖੋ ਜੀ ਕਈ ਲੋਕ ਐਵੇਂ ਨੱਠਦੇ ਨੇ। ਆਓਗੇ ਇੱਕ ਦਿਹਾੜੀ ਤੇ ਫੇਰ ਯਾਰ ਮੈਂ ਥੋੜੀ ਜਿਹੀ ਕੁਤਰ ਕੇ ਵੇਖੀ ਹੈ, ਮੇਰੀ ਤੇ ਲੰਬ ਨਿਕਲ ਗਈ ਹੈ। ਮੈਨੂੰ ਰੋਜ਼ਾ ਨਹੀਂ ਲੱਗਣਾ, ਮੇਰਾ ਰੋਜ਼ਾ ਲੱਗਣ ਲੱਗ ਪਿਆ ਮੈਨੂੰ ਭਾ। ਬਿਲਕੁਲ ਇਸ ਤਰ੍ਹਾਂ ਆਹੋ, ਤੇ ਕੰਮ ਔਖਾ ਹੈਗਾ, ਤੁਸੀਂ ਵੀ ਹੱਕ ਲਾਲ ਦੀ ਕਰਕੇ ਘਟਾ ਘੁਟਾ ਪੈਂਦਾ ਰਹਿੰਦਾ ਨਾ, ਆਹੋ ਉਹ ਇਸੇ ਲਈ ਰੋਜ਼ਾ ਲੱਗਣ ਡਿਆ ਪੈਂਦਾ ਜੀ। ਫਿਰ ਹੋਰ ਕੋਈ ਨਹੀਂ, ਪਾਣੀ ਤੇ ਪੀਣਾ ਲਾਜ਼ਮੀ ਹੁੰਦਾ, ਆਹੋ ਇਸੇ ਲਈ ਸਾਡਾ ਕਿਸੇ ਦਾ ਰੋਜ਼ਾ ਹੈ ਨਹੀਂ। ਆ ਚਲੋ ਭਾਈ, ਉਹ ਤੇ ਆਪਣੀ ਆਪਣੀ ਕਿਹਦੀ ਹੈਗੀ ਹੈ ਨਾ, ਵੇਖੋ ਤੇ। ਲੇਕਿਨ ਇਹ ਵੇ ਕਿ ਇਹ ਮੈਨੂੰ ਬੜਾ ਅੱਛਾ ਲੱਗਾ ਜੀ, ਮਸ਼ੀਨ ਵੇਖ ਕੇ। ਜਨਰੇਟਰ ਲੱਗਾ, ਇੱਕ ਰਾਡ ਹੈ, ਤੇ ਕੰਟਰੋਲ ਇਹਦੇ ਚ ਹੁੰਦਾ। ਇਹ ਰੇਸ ਹੈਗੀ ਹੈ ਜੀ। ਅੱਛਾ, ਤੇ ਦੋਵਾਂ ਪਾਸੇ ਰੇਸ? ਨਹੀਂ, ਇਹ ਨੱਪੋਗੇ ਤੇ ਫੇਰ ਇਹ ਨੱਪੀ ਜਾਏਗੀ। ਅੱਛਾ ਅੱਛਾ, ਤੇ ਇੱਥੋਂ ਲਾਕ ਲੱਗ ਜਾਏਗਾ ਤੇ ਰੇਸ ਨੱਪੀ ਰਹੇਗੀ? ਰੇਸ ਨੱਪੀ ਰਹੇਗੀ। ਇਹ ਬਟਨ ਆਨ ਆਫ ਦਾ। ਅੱਛਾ, ਕੀ ਬਾਤ ਹੈ ਜੀ। ਨਹੀਂ ਜੀ, ਇਹ ਚੰਗਾ। ਤੇ ਇਹਦੇ ਨਾਲ ਹੋਰ ਕੀ ਕੁਝ ਵੱਢਿਆ ਜਾ ਸਕਦਾ? ਇਹਦੇ ਨਾਲ ਸਟਾਲਾ ਵੱਢਿਆ ਜਾਂਦਾ ਹੈ, ਚਰੀ ਵੀ ਵੱਢਦੇ ਨੇ ਲੋਕੀ। ਗੋਡੀ ਵਾਲੀ ਮਸ਼ੀਨ ਵੀ ਆ ਗਈ ਹੈ ਜੀ। ਵਾਹ ਜੀ ਵਾਹ। ਤੁਹਾਡੇ ਕੋਲ ਹੈ ਕਿ ਲੈ ਤੁਹਾਂ ਲੈਣੀ ਹਲੇ? ਨਹੀਂ, ਸਾਡੇ ਕੋਲ ਨਹੀਂ। ਅਗਲੇ ਸਾਲ ਨੂੰ ਮੈਂ ਸੋਚਣ ਡਿਆ ਕਿ ਉਹ ਜਿਹੜਾ ਚਾਪੜ ਵਾਲੀ ਮਸ਼ੀਨ ਆਉਂਦੀ ਆ ਉਹ ਲੈਣ ਦੀ ਸੋਚਣ ਡਿਆ। ਤੇ ਇਹਦੇ ਨਾਲ ਤੁਸੀਂ ਕਿੰਨੀ ਲੈਂਦੇ ਹੋ ਕਿੱਲੇ ਦੀ ਵਢਾਈ? ਉਹ ਜੋ ਚੱਲਦੀ ਪਈ ਹੈ 6 6.5 ਮਣ ਅੱਛਾ, ਦਾਣੇ ਲੈਂਦੇ ਹੋ? ਦਾਣੇ ਲੈਣੇ ਆ। ਚਲੋ ਜੀ ਬਈ, ਤੇ ਆਪਣੀ ਵੇਖੋ ਜੀ ਮਜ਼ਦੂਰੀ ਹੈ ਨਾ, ਤੇ ਘਰ ਕੇ ਲੈਣੀ ਹੈ, ਕਿਸੇ ਕੋਈ ਖੋਣਾ ਥੋੜੀ ਹੈ। ਹਾਂਜੀ। ਤੇ ਤੁਹਾਡਾ ਕੰਮ ਭਰੀਆਂ ਪਾ ਕੇ ਇਸ ਤੋਂ ਬਾਅਦ ਕੀ ਕੁਤਰਨੀ ਹੈ? ਕਾਹਦੇ ਨਾਲ? ਉਹ ਮਸ਼ੀਨ ਜਿਹੜੀ ਥ੍ਰੈਸ਼ਰ ਹੁੰਦੀ ਹੈ, ਠੀਕ। ਤੇ ਦਾਣੇ ਬਣਾ ਕੇ ਤੇ ਅਗਲੇ ਨੂੰ ਦੇਣੇ ਨੇ, ਅਗਲੇ ਦਿਨ। ਫਿਰ ਤੁਹਾਡਾ ਜਿਹੜਾ ਹਿੱਸਾ ਉਹ ਤੋਂ ਆਪਣਾ ਵਿੱਚੋਂ ਕੱਢ ਲੈਣਾ। ਹਾਂਜੀ। ਕੀ ਬਾਤ ਹੈ। ਤੁਹਾਡਾ ਤੱਲਾ ਕਿੱਥੋਂ ਹੁੰਦਾ? ਇਹ ਡੱਲੇਪੁਰ ਤੋਂ ਜੀ। ਢੱਲੇਪੁਰ ਤੋਂ। ਫਿਰ ਤੁਸੀਂ ਲੋਕਲ ਹੀ ਆ। ਲੋ ਜੀ ਦੋਸਤੋ, ਇਹ ਸੀ ਸਾਡੇ ਭਰਾ ਇੱਥੇ ਗਰਮੀ ਦੇ ਵਿੱਚ ਲੱਗੇ ਨੇ, ਔਰ ਇਹ ਇੱਕ ਨਵਾਂ ਛੋਟਾ ਥ੍ਰੈਸ਼ਰ ਹੱਥ ਵਾਲਾ ਮੈਂ ਥ੍ਰੈਸ਼ਰ ਵੇਖਿਆ ਸੀ, ਤੇ ਨਾਲੇ ਮੈਂ ਹੱਥ ਨਾਲ ਥੋੜੀ ਜਿਹੀ ਵਾਢੀ ਕਰਕੇ ਤੁਹਾਨੂੰ ਵਿਖਾ ਲਈਏ। ਤੇ ਇਹ ਸੀ ਜਨਾਬ ਅੱਜ ਦੀ ਵੀਡੀਓ। ਇਹ ਹੈਗਾ ਜਨਾਬ ਨਾਰੋਵਾਲ ਦਾ ਏਰੀਆ। ਕੀ ਬਾਤ ਹੈ।